ਅਗਲੀ ਖਬਰ ਫਰਾਂਸ ਤੋਂ ਆ ਰਹੀ ਹੈ। ਮੈਕਰੋਨ ਦੀ ਸਰਕਾਰ ਸਰਵਾਈਵ ਕਰ ਗਈ ਹੈ। ਨੋ ਕੌਨਫੀਡੈਂਸ ਵੋਟ। ਉਸ ਤੋਂ ਬਾਅਦ 200 ਤੋਂ ਵੱਧ ਲੋਕਾਂ ਨੂੰ ਫਰਾਂਸ ਦੇ ਵਿੱਚ ਅਰੈਸਟ ਕੀਤਾ ਗਿਆ ਹੈ, ਜੋ ਪ੍ਰੋਟੈਸਟ ਕਰ ਰਹੇ ਸੀ। ਆਪਾਂ ਸਰੋਤਿਆਂ ਨੂੰ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਫਰਾਂਸ ਦੇ ਵਿੱਚ ਰਿਟਾਇਰਮੈਂਟ ਏਜ ਨੂੰ ਲੈ ਕੇ, ਜੋ ਕਿ 62 ਸਾਲ ਤੋਂ ਵਧਾ ਕੇ 64 ਸਾਲ ਕੀਤੀ ਗਈ ਆ, ਫ੍ਰੈਂਚ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਵੱਲੋਂ। ਉਹਨਾਂ ਨੇ ਸਿੰਗਲ ਹੈਂਡਡਲੀ ਕੀਤੀ ਸੀ। ਤੇ ਉਸ ਤੋਂ ਬਾਅਦ ਕੱਲ ਵੀ ਖਬਰ ਕੀਤੀ ਸੀ 10,000 ਟਨ ਤੋਂ ਵੱਧ ਦਾ ਗਾਰਬੇਜ ਸੜਕਾਂ ਤੇ ਪਿਆ ਆ। ਬਹੁਤ ਜਗ੍ਹਾ ਦੇ ਉੱਤੇ ਭੰਨ ਤੋੜ ਹੋਈ ਆ, ਅੱਗਾਂ ਲੱਗੀਆਂ ਹੈਗੀਆਂ। ਤੇ ਇਸ ਸਾਰੇ ਕਾਸੇ ਦੇ ਵਿੱਚ ਇੱਕ ਨੋ ਕੌਨਫੀਡੈਂਸ ਵੋਟ ਉਹਨਾਂ ਦੇ ਅਗੇਂਸਟ ਲਿਆਂਦੀ ਗਈ ਸੀ, ਪਰ ਉਹ ਪਾਰਲੀਮੈਂਟ ਦੇ ਵਿੱਚ ਸਰਵਾਈਵ ਕਰ ਗਿਆ। ਤੇ ਹੁਣ ਉਹ ਤੋਂ ਬਾਅਦ ਜਿਹੜੀ ਮੈਕਰੋਨ ਦੀ ਸਰਕਾਰ ਆ, ਉਹ ਜਿਹੜੇ ਪ੍ਰੋਟੈਸਟਰਸ ਹੈਗੇ ਆ ਉਹਨਾਂ ਦੇ ਅਗੇਂਸਟ ਕਾਫੀ ਹੋਈ ਹੈਗੀ ਆ। ਤੇ 200 ਦੇ ਕਰੀਬ ਪ੍ਰੋਟੈਸਟਰਸ ਆਲਰੇਡੀ ਅਰੈਸਟ ਕੀਤੇ ਜਾ ਚੁੱਕੇ ਹੈਗੇ ਆ। ਜੀ ਬਿਲਕੁਲ। ਸੋ ਨੋ ਕੌਨਫੀਡੈਂਸ ਵੋਟ ਦੇ ਵਿੱਚ ਤਾਂ ਉਹਨਾਂ ਦਾ ਜਿਹੜਾ ਉਹ ਬਚਾਅ ਹੋ ਗਿਆ ਆ। ਪਰ ਲੋਕ ਜਿਹੜੇ ਆ ਇਸ ਚੀਜ਼ ਨੂੰ ਹਜਮ ਕਰਨ ਦੇ ਲਈ ਅਜੇ ਕਹਿ ਲਓ ਵੀ ਕਾਹਲੇ ਨਹੀਂ ਹੈਗੇ ਵੀ ਜਿਹੜੀ ਰਿਟਾਇਰਮੈਂਟ ਏਜ ਆ ਉਸ ਨੂੰ 62 ਤੋਂ ਵਧਾ ਕੇ 64 ਜਿਹੜਾ ਆ ਉਹ ਕਰ ਦਿੱਤਾ ਜਾਵੇ। ਲੋਕ ਅਜੇ ਵੀ ਉਸ ਦੇ ਉਲਟ ਪ੍ਰੋਟੈਸਟਾਂ ਦੇ ਵਿੱਚ ਲੱਗੇ ਹੋਏ ਨੇ। ਅਗਲੀ ਖਬਰ ਫਰਾਂਸ ਤੋਂ ਆ ਰਹੀ ਹੈ। ਮੈਕਰੋਨ ਦੀ ਸਰਕਾਰ ਸਰਵਾਈਵ ਕਰ ਗਈ ਹੈ। ਨੋ ਕੌਨਫੀਡੈਂਸ ਵੋਟ। ਉਸ ਤੋਂ ਬਾਅਦ 200 ਤੋਂ ਵੱਧ ਲੋਕਾਂ ਨੂੰ ਫਰਾਂਸ ਦੇ ਵਿੱਚ ਅਰੈਸਟ ਕੀਤਾ ਗਿਆ ਹੈ, ਜੋ ਪ੍ਰੋਟੈਸਟ ਕਰ ਰਹੇ ਸੀ। ਆਪਾਂ ਸਰੋਤਿਆਂ ਨੂੰ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਫਰਾਂਸ ਦੇ ਵਿੱਚ ਰਿਟਾਇਰਮੈਂਟ ਏਜ ਨੂੰ ਲੈ ਕੇ, ਜੋ ਕਿ 62 ਸਾਲ ਤੋਂ ਵਧਾ ਕੇ 64 ਸਾਲ ਕੀਤੀ ਗਈ ਆ, ਫ੍ਰੈਂਚ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਵੱਲੋਂ। ਉਹਨਾਂ ਨੇ ਸਿੰਗਲ ਹੈਂਡਡਲੀ ਕੀਤੀ ਸੀ। ਤੇ ਉਸ ਤੋਂ ਬਾਅਦ ਕੱਲ ਵੀ ਖਬਰ ਕੀਤੀ ਸੀ 10,000 ਟਨ ਤੋਂ ਵੱਧ ਦਾ ਗਾਰਬੇਜ ਸੜਕਾਂ ਤੇ ਪਿਆ ਆ। ਬਹੁਤ ਜਗ੍ਹਾ ਦੇ ਉੱਤੇ ਭੰਨ ਤੋੜ ਹੋਈ ਆ, ਅੱਗਾਂ ਲੱਗੀਆਂ ਹੈਗੀਆਂ। ਤੇ ਇਸ ਸਾਰੇ ਕਾਸੇ ਦੇ ਵਿੱਚ ਇੱਕ ਨੋ ਕੌਨਫੀਡੈਂਸ ਵੋਟ ਉਹਨਾਂ ਦੇ ਅਗੇਂਸਟ ਲਿਆਂਦੀ ਗਈ ਸੀ, ਪਰ ਉਹ ਪਾਰਲੀਮੈਂਟ ਦੇ ਵਿੱਚ ਸਰਵਾਈਵ ਕਰ ਗਿਆ। ਤੇ ਹੁਣ ਉਹ ਤੋਂ ਬਾਅਦ ਜਿਹੜੀ ਮੈਕਰੋਨ ਦੀ ਸਰਕਾਰ ਆ, ਉਹ ਜਿਹੜੇ ਪ੍ਰੋਟੈਸਟਰਸ ਹੈਗੇ ਆ ਉਹਨਾਂ ਦੇ ਅਗੇਂਸਟ ਕਾਫੀ ਹੋਈ ਹੈਗੀ ਆ। ਤੇ 200 ਦੇ ਕਰੀਬ ਪ੍ਰੋਟੈਸਟਰਸ ਆਲਰੇਡੀ ਅਰੈਸਟ ਕੀਤੇ ਜਾ ਚੁੱਕੇ ਹੈਗੇ ਆ। ਜੀ ਬਿਲਕੁਲ। ਸੋ ਨੋ ਕੌਨਫੀਡੈਂਸ ਵੋਟ ਦੇ ਵਿੱਚ ਤਾਂ ਉਹਨਾਂ ਦਾ ਜਿਹੜਾ ਉਹ ਬਚਾਅ ਹੋ ਗਿਆ ਆ। ਪਰ ਲੋਕ ਜਿਹੜੇ ਆ ਇਸ ਚੀਜ਼ ਨੂੰ ਹਜਮ ਕਰਨ ਦੇ ਲਈ ਅਜੇ ਕਹਿ ਲਓ ਵੀ ਕਾਹਲੇ ਨਹੀਂ ਹੈਗੇ ਵੀ ਜਿਹੜੀ ਰਿਟਾਇਰਮੈਂਟ ਏਜ ਆ ਉਸ ਨੂੰ 62 ਤੋਂ ਵਧਾ ਕੇ 64 ਜਿਹੜਾ ਆ ਉਹ ਕਰ ਦਿੱਤਾ ਜਾਵੇ। ਲੋਕ ਅਜੇ ਵੀ ਉਸ ਦੇ ਉਲਟ ਪ੍ਰੋਟੈਸਟਾਂ ਦੇ ਵਿੱਚ ਲੱਗੇ ਹੋਏ ਨੇ। ਅਗਲੀ ਖਬਰ ਫਰਾਂਸ ਤੋਂ ਆ ਰਹੀ ਹੈ। ਮੈਕਰੋਨ ਦੀ ਸਰਕਾਰ ਸਰਵਾਈਵ ਕਰ ਗਈ ਹੈ। ਨੋ ਕੌਨਫੀਡੈਂਸ ਵੋਟ। ਉਸ ਤੋਂ ਬਾਅਦ 200 ਤੋਂ ਵੱਧ ਲੋਕਾਂ ਨੂੰ ਫਰਾਂਸ ਦੇ ਵਿੱਚ ਅਰੈਸਟ ਕੀਤਾ ਗਿਆ ਹੈ, ਜੋ ਪ੍ਰੋਟੈਸਟ ਕਰ ਰਹੇ ਸੀ। ਆਪਾਂ ਸਰੋਤਿਆਂ ਨੂੰ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਫਰਾਂਸ ਦੇ ਵਿੱਚ ਰਿਟਾਇਰਮੈਂਟ ਏਜ ਨੂੰ ਲੈ ਕੇ, ਜੋ ਕਿ 62 ਸਾਲ ਤੋਂ ਵਧਾ ਕੇ 64 ਸਾਲ ਕੀਤੀ ਗਈ ਆ, ਫ੍ਰੈਂਚ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਵੱਲੋਂ। ਉਹਨਾਂ ਨੇ ਸਿੰਗਲ ਹੈਂਡਡਲੀ ਕੀਤੀ ਸੀ। ਤੇ ਉਸ ਤੋਂ ਬਾਅਦ ਕੱਲ ਵੀ ਖਬਰ ਕੀਤੀ ਸੀ 10,000 ਟਨ ਤੋਂ ਵੱਧ ਦਾ ਗਾਰਬੇਜ ਸੜਕਾਂ ਤੇ ਪਿਆ ਆ। ਬਹੁਤ ਜਗ੍ਹਾ ਦੇ ਉੱਤੇ ਭੰਨ ਤੋੜ ਹੋਈ ਆ, ਅੱਗਾਂ ਲੱਗੀਆਂ ਹੈਗੀਆਂ। ਤੇ ਇਸ ਸਾਰੇ ਕਾਸੇ ਦੇ ਵਿੱਚ ਇੱਕ ਨੋ ਕੌਨਫੀਡੈਂਸ ਵੋਟ ਉਹਨਾਂ ਦੇ ਅਗੇਂਸਟ ਲਿਆਂਦੀ ਗਈ ਸੀ, ਪਰ ਉਹ ਪਾਰਲੀਮੈਂਟ ਦੇ ਵਿੱਚ ਸਰਵਾਈਵ ਕਰ ਗਿਆ। ਤੇ ਹੁਣ ਉਹ ਤੋਂ ਬਾਅਦ ਜਿਹੜੀ ਮੈਕਰੋਨ ਦੀ ਸਰਕਾਰ ਆ, ਉਹ ਜਿਹੜੇ ਪ੍ਰੋਟੈਸਟਰਸ ਹੈਗੇ ਆ ਉਹਨਾਂ ਦੇ ਅਗੇਂਸਟ ਕਾਫੀ ਹੋਈ ਹੈਗੀ ਆ। ਤੇ 200 ਦੇ ਕਰੀਬ ਪ੍ਰੋਟੈਸਟਰਸ ਆਲਰੇਡੀ ਅਰੈਸਟ ਕੀਤੇ ਜਾ ਚੁੱਕੇ ਹੈਗੇ ਆ। ਜੀ ਬਿਲਕੁਲ। ਸੋ ਨੋ ਕੌਨਫੀਡੈਂਸ ਵੋਟ ਦੇ ਵਿੱਚ ਤਾਂ ਉਹਨਾਂ ਦਾ ਜਿਹੜਾ ਉਹ ਬਚਾਅ ਹੋ ਗਿਆ ਆ। ਪਰ ਲੋਕ ਜਿਹੜੇ ਆ ਇਸ ਚੀਜ਼ ਨੂੰ ਹਜਮ ਕਰਨ ਦੇ ਲਈ ਅਜੇ ਕਹਿ ਲਓ ਵੀ ਕਾਹਲੇ ਨਹੀਂ ਹੈਗੇ ਵੀ ਜਿਹੜੀ ਰਿਟਾਇਰਮੈਂਟ ਏਜ ਆ ਉਸ ਨੂੰ 62 ਤੋਂ ਵਧਾ ਕੇ 64 ਜਿਹੜਾ ਆ ਉਹ ਕਰ ਦਿੱਤਾ ਜਾਵੇ। ਲੋਕ ਅਜੇ ਵੀ ਉਸ ਦੇ ਉਲਟ ਪ੍ਰੋਟੈਸਟਾਂ ਦੇ ਵਿੱਚ ਲੱਗੇ ਹੋਏ ਨੇ।